वो सवेरे फिर साडा भी डंका बज गया। मेरे कोल मझां भी है सन ते बाई बूई तो मैं करदा नहीं सी, लोग ही मजारे सन ते मझां मैं रखदा हुंदा सा। सही। वो फिर कोई शायद नहीं, मैं मेरे को साइकिल सी हरकुलिस हरकुलिस साइकिल सी, वो मैं फड़िया घरों, और कोई शायद वो मिले। सब दा पंजाब चैनल नूं सबसक्राइब करो ते टली दे बटन नूं भी दबा दिओ नवीं लेटेस्ट ਜਿਹੜੇ ਸਾਨੂੰ ਵੀ ਜਾਣ ਲੱਗੇ ਉਜੜ ਅਸੀਂ ਵੀ ਜਾਣਾ, ਇੱਕੋ ਹੀ ਰਾਤ ਲੱਗੀ ਹੈ। सही। मैं अपने घर ਦੇ ਵਿੱਚ ਇੱਕ ਸੂਈ ਨਹੀਂ ਰਹਿਣ ਦਿੱਤੀ। अच्छा जी। जितना सामान था ना, हाँ जी, घ्यो खांडर शक्कर जो भी था सारा सामान चुका दिया, ले जाओ खाओ। वो नाल दे पिंड दे बंदे नूं नहीं वो जो गाफला आया अच्छा जेड़ा काफला है मैं सा नानके गया है किथे नानका पिंड केड़ा सी? अजड़ाना। अजराना। अजड़ाना हाँ जी। तहसील थनेसर, सही सही। जिला करनाल। अच्छा करनाल च तुसी गए सी? उत्थे नानके सन। अस्सलामुअलैकुम बुजुर्गो। वालेकुम। बुजुर्गो की नाम है अपना? अली मोहम्मद। अली मोहम्मद। तुहाडे वालिद साहब का की नाम है? रहमत खान। रहमत खान। दादा जी का नाम भी पता है? हाँ जी। की नाम है उन्होंने? मसीते खान। मसीते खान। केड़ी बरादरी है अपनी? राजपूत। राजपूत। केड़ी गोत है? तौनी। तौनी। माशाल्लाह माशाल्लाह। इस टाइम केड़े पिंड बैठे हैं आप इत्थे? साधु कराए। साधु कराए। जी। इहदे नाल केड़े-केड़े पिंड ने? इहदे नाल केड़े-केड़े पिंड ने? चिट्टी कराया। हाँ जी। कोटली रेत वाली। हाँ जी। जाजो की। सही। हरचो की। हाँ जी। बुढ़ा कराया। बुढ़ा कराया। बसेरे में। इहदी तहसील केड़ी है? तहसील नौशहरा। जिला? जिला गुजरावाला। गुजरावाला। बुजुर्गो ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ 47 ਦੀ ਵੰਡ ਕਿੰਨੀ ਉਮਰ ਸੀ ਤੁਹਾਡੀ? मेरी 15-16 उम्र। 15-16 साल। हाँ जी। सही हो गया। ਕਿਹੜਾ ਪਿੰਡ ਸੀ ਆਪਣਾ ਪਿਛਲਾ? ਜਾਂਸਲਾ ਜਨਸੂਆ। ਹਾਂਜੀ ਪਿੰਡ ਦੋ ਸਨ। ਹਾਂਜੀ ਉਹ ਵੱਜਦੇ ਸਨ ਜਾਂਸਲਾ ਜਨਸੂਆ। ਜਾਂਸਲਾ ਜਨਸੂਆ। ਜਨਸੂਆ ਪਿੰਡ ਸੀ ਮੇਰਾ। ਅੱਛਾ ਅੱਛਾ ਅੱਛਾ। ਲੇਕਿਨ ਉਹਨਾਂ ਦੇ ਇਕੱਠੇ ਨਾਂ ਬੋਲਦੇ ਸਨ। ਇਕੱਠੇ ਨਾਂ ਬੋਲਦੇ। ਹਾਂ ਜੀ। ਤੇ ਜਨਸੂਆ। ਉਹਦੀ ਤਹਿਸੀਲ ਕਿਹੜੀ ਸੀ? ਰਾਜਪੁਰਾ। ਰਾਜਪੁਰਾ। ਹਾਂ ਜੀ। ਤੇ ਜ਼ਿਲ੍ਹਾ ਉਹਦਾ? ਪਟਿਆਲਾ। ਪਟਿਆਲਾ। ਸਹੀ। ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? ਉੱਥੇ ਵੀ ਕੌਲੀ ਸੀ, ਝੀਲ ਸੀ। ਹਾਂਜੀ। मैं ऐसा फिल्म ही नहीं था कि बचपन ही सी 15-16 साल की उम्र सही सही सही। ते वैसे कौली ते
ਝੀਲ ਇਹਨੇ ਵੇਖੇ ਨੇ। ਅੱਛਾ ਦੇਖ। ਹਾਂ ਇਹ ਬਿਲਕੁਲ ਨਾਲ ਸਨ। ਸਹੀ ਹੋ ਗਿਆ। ਯਾ ਮਸ਼ਹੂਰ ਜਗ੍ਹਾ ਸੀ ਪਟਿਆਲੇ ਦੀ ਰਾਗੋ ਮਾਜਰਾ। ਰਾਗੋ ਮਾਜਰਾ। ਹਾਂਜੀ ਇਹ ਪਟਿਆਲੇ ਦੇ ਵਿੱਚ ਸੀ। ਹਾਂ ਪਟਿਆਲੇ ਦੇ ਬਿਲਕੁਲ ਨਾਲ ਜਦੋਂ ਸਲਾਬ ਆਉਂਦਾ ਸੀ ਨਾ ਹਾਂਜੀ ਉਦੋਂ ਰਾਗੋ ਮਾਜਰਾ ਡੁੱਬਦਾ ਹੁੰਦਾ ਸੀ। ਸਹੀ ਸਹੀ। ਪਿੰਡ ਸੀ ਉਹ ਵੀ? ਹਾਂ ਪਿੰਡ ਸੀ। ਉਹ ਵੀ ਤੁਸੀਂ ਦੇਖਿਆ? ਹਾਂਜੀ ਅੱਛਾ ਜੀ ਪਿੰਡ ਸੀ ਉਹ ਵੀ। ਹਾਂਜੀ ਸਹੀ। ਉੱਥੇ ਵੀ ਗਏ ਤੁਸੀਂ, ਵੇਖਿਆ ਉਹ ਵੀ? ਹਾਂ ਪਟਿਆਲੇ ਗਏ। ਸਹੀ ਹੋ ਗਿਆ। ਤੇ ਤੁਹਾਡਾ ਜਿਹੜਾ ਪਿੰਡ ਸੀ ਜੀ ਕਿੱਡਾ ਕੁ ਪਿੰਡ ਸੀ ਉਹ ਵਾਲਾ? ਛੋਟੀ ਐਡਾ ਬੜਾ ਪਿੰਡ ਨਹੀਂ ਸੀ। ਹਾਂਜੀ ਦਰਮਿਆਨਾ ਜਿਹਾ ਪਿੰਡ ਸੀ। ਦਰਮਿਆਨਾ ਪਿੰਡ ਸੀ। ਕਿਹੜੀਆਂ ਬਰਾਦਰੀਆਂ ਉੱਥੇ ਰਹਿੰਦੀਆਂ ਸੀ? ਰਾਜਪੂਤੀ ਸਨ ਜਾਂ ਕੰਮੀ ਸਨ। ਰਾਜਪੂਤ ਜਾਂ ਕੰਮੀ ਜਾਂ ਸਨ? ਕੰਮੀ ਸਿੱਖ ਜਾਂ ਹਿੰਦੂ ਵੀ ਰਹਿੰਦੇ ਸੀ? ਨਹੀਂ ਕੋਈ ਵੀ ਨਹੀਂ ਸੀ ਹੈ? ਨਹੀਂ ਨਾਲ ਸਾਈਡਾਂ ਦੇ ਪਿੰਡ ਹੈ ਸੀ ਸਿੱਖਾਂ ਦੇ? ਜਾਨੇ ਰਾਜਪੁਰੇ ਚੁਗੇ ਸੰਸਾਰ ਹੈ। ਅੱਛਾ ਅੱਛਾ। ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ ਉੱਥੇ? ਇਹੀ ਬਾਈ ਸੀ। ਵਾਹੀ ਕਰਦੇ ਸੀ? ਹਾਂਜੀ ਤੁਸੀਂ ਉੱਥੇ ਸਕੂਲ ਜਾਂਦੇ ਰਹੇ ਹੋ? ਇੱਕ ਦਿਨ ਗਿਆ। ਕਿੱਥੇ ਸੀ ਸਕੂਲ? ਪਿੰਡ ਦੇ ਵਿੱਚ ਹੀ? ਪਿੰਡ ਦੇ ਵਿੱਚ ਨਹੀਂ ਸੀ, ਮੈਂ ਸਾ ਨਾਨਕੇ ਗਿਆ ਹੈ। ਕਿੱਥੇ ਨਾਨਕਾ ਪਿੰਡ ਕਿਹੜਾ ਸੀ? ਅਜੜਾਣਾ। ਅਜਨਾਨਾ? ਅਜੜਾਣਾ ਹਾਂਜੀ ਤਹਿਸੀਲ ਥਨੇਸਰ ਸਹੀ ਸਹੀ। ਜ਼ਿਲ੍ਹਾ ਕਰਨਾਲ। ਅੱਛਾ ਕਰਨਾਲ 'ਚ ਤੁਸੀਂ ਗਏ ਸੀ? ਲਿਆ ਉੱਥੇ ਨਾਨਕੇ ਸਨ, ਉੱਥੇ ਗਿਆ ਸਾਂ। ਹਾਂਜੀ ਇੱਕ ਦਿਨ ਗਿਆ, ਮਾਸਟਰ ਨੇ ਮੈਨੂੰ ਮਾਰਿਆ, ਮੇਰੇ ਪਿਓ ਨੇ ਮੈਨੂੰ ਜਾਣ ਨਹੀਂ ਦਿੱਤੀ। ਅੱਛਾ ਜਾਣ ਨਹੀਂ ਦਿੱਤਾ? ਨਹੀਂ ਆਖਣ ਲੱਗਾ ਬਥੇਰੇ ਮਰ ਲੈਣੇ ਤੇਰੇ ਕੋਲ, ਵੇਚ ਕੇ ਦਿਖਾਓ, ਤੇਰੇ ਕੋਲ ਨਹੀਂ ਮੁੱਕਦਾ। ਅੱਛਾ ਮਾਸ਼ਾਅੱਲਾ ਕਿੰਨੀ ਜ਼ਮੀਨ ਸੀ ਆਪਣੀ ਉੱਥੇ? ਮੇਰੀ 900 ਵਿਗੇ ਜ਼ਮੀਨ ਸੀ। 900 ਵਿਗਾ? ਹਾਂਜੀ ਸਹੀ ਹੋ ਗਈ ਮਾਸ਼ਾਅੱਲਾ। ਕਿੰਨੇ ਭਾਈ ਹੋ ਤੁਸੀਂ? ਮੈਂ ਇਕੱਲਾ ਹੀ ਹਾਂ। ਅੱਛਾ ਇਕੱਲੇ ਹੀ ਹੋ? ਹਾਂਜੀ ਠੀਕ ਹੋ ਗਿਆ। ਤੇ ਉਸ ਪਿੰਡ ਤੁਹਾਡੇ ਪਿੰਡ ਦੇ ਵਿੱਚ ਸਕੂਲ ਹੈ ਸੀ? ਸਾਡੇ ਪਿੰਡ 'ਚ ਹਾਂਜੀ ਨਹੀਂ ਕੋਈ ਨਹੀਂ। ਤੇ ਮਸਜਿਦਾਂ ਹੈ ਸੀ? ਹਾਂ ਮਸਜਿਦ ਹੈ, ਮਸਜਿਦਾਂ ਕਿੰਨੀਆਂ ਸੀ? ਇੱਕੋ ਹੀ ਸੀ। ਇੱਕ ਮਸਜਿਦ ਸੀ? ਹਾਂਜੀ ਕਿਹੜੀ ਸਾਈਡ ਤੇ ਸੀ? ਉਹ ਚੜ੍ਹਦੀ ਸਾਈਡ ਤੇ। ਚੜ੍ਹਦੀ ਸਾਈਡ ਤੇ ਸੀ? ਪੱਕੀ ਮਸਜਿਦ ਸੀ? ਹਾਂ ਕੁਝ ਪੱਕੀ ਸੀ ਕੁਝ ਕੱਚੀ ਸੀ। ਅੱਛਾ ਅੱਛਾ। ਹਾਂਜੀ ਤੇ ਆਪਣੇ ਘਰ ਦਾ ਨਕਸ਼ਾ ਪਤਾ ਕਿਹੜੀ ਸਾਈਡ ਤੇ ਸੀ ਘਰ? ਘਰ ਸਾਡਾ ਸੀ ਲਾਂਦੇ ਪਾਸੇ। ਹਾਂਜੀ ਤੇ ਨਕਸ਼ਾ ਬੜਾ ਯਾਦ ਹੈ ਮੈਨੂੰ, ਪਰ ਹੁਣ ਇੱਥੇ ਕਿੰਨੇ ਕਮਰੇ ਸੀ ਘਰ ਦੇ? ਘਰ ਦੇ ਕਮਰੇ ਸਨ 4। 4 ਕਮਰੇ ਸੀ? ਹਾਂਜੀ ਇੱਕ ਡਿਓੜੀ। ਪੱਕਾ ਘਰ ਸੀ? ਪੱਕਾ ਸੀ, 2 ਬੈਠਕਾਂ। ਅੱਛਾ 2 ਬੈਠਕਾਂ ਵੀ ਸੀ? ਹਾਂਜੀ ਕਿਉਂ 2 ਭਰਾ ਸਨ ਨਾ ਮੇਰੇ ਪਿਓ ਹੋਰ। ਅੱਛਾ ਅੱਛਾ। ਉਸੇ ਵੰਡ ਤੋਂ ਉਹਨਾਂ ਨੇ ਪਾਏ ਹੋਏ ਸਨ ਸਹੀ। ਮੇਰੇ ਦਾਦੇ ਨੇ। ਹਾਂਜੀ 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 ਵੀ 2 ਕਮਰੇ ਇੱਕ ਦੇ, 2 ਕਮਰੇ ਇੱਕ ਦੇ, 2 ਇੱਕ ਬੈਠ ਇੱਕ ਦੀ, ਇੱਕ ਦੀ, ਸਹੀ ਇਸ ਤਰ੍ਹਾਂ ਕਰ ਸਹੀ। ਪੂਰੀ ਵੰਡ ਕਰੀ ਹੋਈ ਸੀ। ਅੱਛਾ ਉਦੋਂ ਹੀ ਵੰਡ ਕੀਤੀ ਸੀ? ਹਾਂਜੀ ਤੇ ਤੇ ਬਾਕੀ ਤਕਰੀਬਨ ਜਾਂ ਖੱਤਰੀਆਂ ਦੇ ਘਰ ਪੱਕੇ ਸਨ ਉੱਥੇ। ਅੱਛਾ ਖੱਤਰੀ ਹੈ ਸੀ? ਖੱਤਰੀ ਹੈ ਸਨ, ਚਲੇ ਗਏ ਸਨ। ਅੱਛਾ ਚਲੇ ਗਏ ਸਨ? ਹਾਂਜੀ ਜਾਂ ਉਹਨਾਂ ਦੇ ਮਕਾਨ 2-4 ਦੇਖੇ ਮੈਂ ਪੱਕੇ ਹਾਂਜੀ। ਜਾਂ ਸਾਡਾ ਅੱਛਾ ਬਾਕੀ ਕੱਚੇ ਸੀ? ਬਾਕੀ ਕੱਚੇ। ਸਹੀ ਹੋ ਗਿਆ। ਜੀ। ਪਿੰਡ ਦੇ ਆਲੇ ਦੁਆਲੇ ਖੂਹ ਵੀ ਹੈ ਸਨ? ਡੇਰੇ ਜਿਹਦੇ ਡੇਰਿਆਂ ਦੇ ਉੱਤੇ ਖੂਹ ਹੈ ਸਨ। ਤੁਹਾਡੀ ਪੈਲੀਆਂ ਦੇ ਵਿੱਚ ਵੀ ਖੂਹ ਸੀ? ਸਾਡੀਆਂ 'ਚ ਵੀ ਖੂਹ ਸੀ, ਪਰ ਸਾਡੇ ਖੂਹਾਂ 'ਤੇ ਰਹਿੰਦਾ ਕੋਈ ਨਹੀਂ ਸੀ। ਅੱਛਾ ਖੂਹ ਦਿਨੇ ਜਾਣਾ ਕੰਮ ਕਰਨਾ, ਰਾਤ ਨੂੰ ਆਪਣੇ ਘਰ ਆ ਜਾਣਾ। ਅੱਛਾ ਡੇਰਾ ਸ਼ੇਰਾ ਪਿੰਡ ਦੇ ਵਿੱਚ ਹੀ ਬਣਾਏ ਨਹੀਂ, ਸਨ? ਨਹੀਂ। ਉੱਥੇ ਅਮਨ ਸੀ, ਨਾ ਚੋਰੀ ਸੀ, ਨਾ ਕੋਈ ਸੀ ਗੱਲ। ਹਾਂਜੀ ਇਹ ਡੇਰੇ ਦੇ ਲੋਕ ਹੁਣ ਖੂਹਾਂ ਦੇ ਵਿਸ਼ਵਾਸ ਰੱਖਦੇ ਨੇ ਵੀ ਇੱਥੇ ਸੁਣੀ ਛੋੜ ਨਹੀਂ ਸਕਦੇ। ਹਾਂਜੀ ਹਾਂਜੀ। ਇਸ ਵਾਸਤੇ ਨਾ ਸਾਡਾ ਨਹੀਂ ਸੀ ਇਹ ਗੱਲ। ਅੱਛਾ ਤੁਹਾਡੇ ਨਹੀਂ ਸੀ ਉੱਥੇ? ਨਾ ਪਿੰਡ ਦੇ ਵਿੱਚ ਹੀ ਡੰਗਰ ਮਾਲ ਰੱਖਿਆ? ਬਿਲਕੁਲ ਪਿੰਡ ਵਿੱਚ। ਲੰਬੜਦਾਰ ਕਿੰਨੇ ਸੀ ਤੁਹਾਡੇ ਪਿੰਡ? 2। ਕੀ ਨਾਂ ਸੀ ਉਹਨਾਂ ਦੇ? ਦੋਵਾਂ ਦਾ ਨਾਮ ਨੂਰ ਮੁਹੰਮਦ ਸੀ। ਇੱਕ ਨੂੰ ਛੋਟਾ ਨੂਰ ਮੁਹੰਮਦ ਕਹਿੰਦੇ, ਇੱਕ ਨੂੰ ਬੜਾ ਨੂਰ ਮੁਹੰਮਦ ਕਹਿੰਦੇ। ਅੱਛਾ ਅੱਛਾ ਅੱਛਾ। ਦੋਵਾਂ ਦਾ ਨਾਮ ਨੂਰ ਮੁਹੰਮਦ ਸੀ। ਦੋਨੇ ਹੀ ਰਾਜਪੂਤ ਸੀ? 2 ਰਾਜਪੂਤ ਸੀ। ਸਹੀ ਹੋ। 2 ਪੱਤੀਆਂ ਸਨ। ਅੱਛਾ 2 ਪੱਤੀਆਂ ਸੀ? 2 ਪੱਤੀਆਂ ਸਨ, ਇੱਕ ਪੱਤੀ ਦਾ ਬੜਾ ਸੀ, ਇੱਕ ਦਾ ਛੋਟਾ। ਅੱਛਾ 2 ਪੱਤੀਆਂ ਸੀ? ਹਾਂਜੀ ਸਹੀ ਹੋ ਗਿਆ। ਤੇ ਮੈਨੂੰ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹਾਂਜੀ ਕਿੱਦਾਂ ਪਤਾ ਲੱਗਾ ਤੁਹਾਡੇ ਬਜ਼ੁਰਗਾਂ ਨੂੰ ਜਾਂ ਤੁਹਾਨੂੰ ਕਿ ਵੀ ਅਸੀਂ ਇੱਥੋਂ ਚਲੇ ਜਾਣਾ? ਮੇਰੇ ਬਜ਼ੁਰਗ ਜਿਹੜੇ ਸੀ 47 ਤੋਂ ਪਹਿਲੀ ਫੌਤ ਹੋ ਗਏ ਸਨ। ਤੁਹਾਡੇ ਵਾਲਿਦ ਸਾਹਿਬ? ਹਾਂਜੀ ਤੇ ਮੇਰੇ ਕੋਲ ਇੱਕ ਰਿਸ਼ਤੇਦਾਰੀ ਸੀ ਸਾਡੀ, ਉਹ ਬੰਦੇ ਦੇ ਗੱਡੇ ਲੈ ਕੇ ਆ ਗਏ ਤੁਹਾਡੇ ਪਿੰਡ ਸਾਡੇ ਹਾਂਜੀ ਗਾਫਲੇ ਦੀ ਸੂਰਤ 'ਚ। ਹੂੰ ਉਹ ਫਿਰ ਜਿਹੜੇ ਉਹਨਾਂ ਦੇ ਅਸਲ ਰਿਸ਼ਤੇਦਾਰ ਸਨ ਨਾ, ਹਾਂਜੀ ਉਹਨਾਂ ਨੂੰ ਆਖਿਆ ਵੀ ਤੁਸੀਂ ਆਪ ਜਿਹੜੇ ਸਾਨੂੰ ਉਜਾੜਨ ਲੱਗੇ ਹੋ। ਅੱਛਾ ਤੇ ਸਾਡੇ ਪਿੰਡ ਆ ਗਏ ਹੋ? ਹਾਂ ਤੇ ਮੇਰਾ ਸੀ ਉਸ ਪਿੰਡਾਂ ਦੇ ਇੱਕ ਮੁੰਡਾ ਸੀ, ਉਹਦੇ ਨਾਲ ਪਿਆਰ। ਉਹ ਮੇਰੇ ਕੋਲ ਆ, ਮੈਂ ਕਿਹਾ ਮੇਰੀ ਮੱਕੀ ਖੜੀ ਹੈ, ਜਵਾਰ ਖੜੀ ਹੈ, ਡੰਗਰਾਂ ਨੂੰ ਪਾਓ,
ਤੇ ਆਹ ਘਰ ਖੜਾ ਕੋਈ ਸ਼ੈ ਨਾ ਛੱਡੋ ਲੈ ਕੀ ਜਾਓ। ਨਾਂ ਸੀ ਮੁੰਡੇ ਦਾ? ਵਰਜਾਕ ਅੱਛਾ ਅੱਛਾ ਹਾਂਜੀ ਸਵਾਲਾ ਪਿੰਡ ਸੀ ਉਹਦਾ। ਅੱਛਾ ਅੱਛਾ। ਉਹ ਉੱਥੇ ਸਿੱਖ ਵੀ ਆਲੇ ਦੁਆਲੇ ਰਹਿੰਦੇ ਸਨ ਪਿੰਡਾਂ ਬੜੇ। 'ਚ? ਕੋਈ ਪਤਾ, ਕੋਈ ਨਾਂ ਪਤਾ ਪਿੰਡਾਂ ਦੇ ਵਿੱਚ ਸਿੱਖਾਂ ਕਿਤੇ ਮਸ਼ਹੂਰ ਸਿੱਖ ਦਾ? ਨਹੀਂ ਅੱਛਾ ਨਹੀਂ ਪਤਾ। ਨਹੀਂ ਕੋਈ ਸਹੀ ਹੋ ਗਿਆ। ਤੇ ਮੇਲਾ ਸ਼ੇਲਾ ਵੀ ਲੱਗਦਾ ਸੀ ਤੁਹਾਡੇ ਪਿੰਡ? ਨਹੀਂ ਸਾਡੇ ਪਿੰਡ ਨਹੀਂ ਸੀ ਮੇਲਾ ਲੱਗਦਾ, ਬਨੋੜ ਲੱਗਦਾ ਸੀ ਮੇਲਾ, ਹਾਂਜੀ। ਰਾਜਪੁਰੇ ਵੀ ਲੱਗਦਾ ਸੀ। ਅੱਛਾ ਤੁਸੀਂ ਜਾਂਦੇ ਸੀ ਮੇਲਾ ਵੇਖਣ? ਆਹ ਛੋਟੇ ਹੁੰਦੇ ਜਾਂਦੇ ਰਹੇ ਹਾਂ। ਖੇਡਾਂ ਕਿਹੜੀਆਂ ਆਉਂਦੀਆਂ ਸੀ ਉਦੋਂ? ਕੌਡੀਆਂ ਘੋਲ ਸਹੀ ਬਸ ਇਹ ਕੌਡੀਆਂ ਸਹੀ ਹੋ ਗਿਆ। ਹੁੰਦੇ ਅੱਛਾ ਉਹ ਫਿਰ ਜਦੋਂ ਤੁਸੀਂ ਉਹਨਾਂ ਨੂੰ ਆਪਣਾ ਮਕਾਨ ਦੇ ਦਿੱਤਾ ਨਾ ਆਪਣੇ ਦੋਸਤ ਨੂੰ? ਉਹਨੂੰ ਆਖਿਆ ਵੀ ਲੈ ਜਾਓ ਚੱਕ ਕੇ ਜਿਹੜਾ ਕਿਤੇ ਜਾਣਾ ਉੱਜੜ ਜੋ ਗਏ ਸਨ ਅੱਛਾ। ਵੀ ਇਹਨਾਂ ਦੇ ਕੋਲ ਗੱਲ ਆ ਤੁਸੀਂ ਜਿਹੜੇ ਸਾਨੂੰ ਵੀ ਜਾਣ ਲੱਗੇ ਉੱਜੜ ਅਸੀਂ ਵੀ ਜਾਣਾ। ਇੱਕੋ ਹੀ ਰਾਤ ਲੱਗੀ ਹੈ। ਸਹੀ। ਮੈਂ ਆਪਣੇ ਘਰ ਦੇ ਵਿੱਚ ਇੱਕ ਸੂਈ ਨਹੀਂ ਰਹਿਣ ਦਿੱਤੀ। अच्छा जी। जितना सामान था ना हाँ जी कि वो खांडर शक्कर जो भी था हाँ जी। सारा सामान चुका दिया भी ले जाओ खाओ। ਉਹ ਨਾਲ ਦੇ ਪਿੰਡ ਦੇ ਬੰਦੇ ਨੂੰ? नहीं वो जो गाफला आया सी। ਅੱਛਾ ਜਿਹੜਾ ਗਾਫਲਾ ਹੈ ਉਹਨੂੰ ਦੇ ਦਿੱਤਾ? हाँ मैं क्या ले जाओ चल के ਬੜੀ ਗੱਲ ਹੈ ਜੀ। ले। वो सवेरे फिर साडा भी डंका बज गया मेरे कोल मझा मई है सर तो भाई भी तो मैं करता नहीं सी लोग ही मजारे सन तो मझा मैं रखता होंदा था। सही। वो फिर कोई शायद नहीं मैं मेरे को साइकिल सी हरकुलिस हरकुलिस साइकिल सी वो मैं फड़िया घरों और कोई शायद वो मिले। बाकी अपनी वालदा ਨੂੰ ਬੱਚਿਆਂ ਨੂੰ ਸਾਰਿਆਂ ਨੂੰ ਲੈ ਕੇ ਤੁਰ ਪਏ? वालदा भी मर गई सी। अच्छा ਤੁਸੀਂ ਇਕੱਲੇ ਹੀ ਸੀ? हाँ बच्चा भी कोई नहीं सी ते मैं कल्ले ही सा ते मेरी बीवी प्यो क्यों गई हुई सी। ਉੱਥੇ ਸ਼ਾਦੀ ਹੋਈ ਸੀ ਤੁਹਾਡੀ? हाँ जी ਕਿਹੜੇ ਪਿੰਡ ਹੋਈ ਸੀ ਸ਼ਾਦੀ? अजलाने ਅਜਲਾਣੇ? हाँ जी। ਸਹੀ 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 ਸਹੀ। ਤੇ ਤੁਹਾਡੇ ਬੱਚਾ ਵੀ ਕੋਈ ਨਹੀਂ ਸੀ ਉਦੋਂ? नहीं कोई बच्चा नहीं। ਅੱਛਾ ਤੁਸੀਂ ਮੀਆਂ ਬੀਵੀ ਨਿਕਲ ਗਏ ਹਾਂ। ਪਿੰਡੋਂ? बीवी तो अगे सी प्यो क्या गई हुई। ਅੱਛਾ ਉੱਥੇ ਗਈ? हाँ मैं कल्ले ही सा उत्थे ਹੂੰ। अपने घर। ਤੇ ਬਾਕੀ ਚਾਚੇ ਬਾਬੇ ਨਾਲ ਨਹੀਂ ਤੁਰੇ? चाचे बाबे ऐसे सारे ही ਹਾਂਜੀ। नाल सन। ਅੱਛਾ ਫਿਰ ਪੂਰਾ ਪਿੰਡ ਇੱਕ ਸਾਈਡ ਇੱਕ ਵਾਰੀ ਨਿਕਲਿਆ ਪੂਰਾ? इको फिर सारा पिंड इको फिर निकले। ਕਿੱਥੇ ਜਾ ਕੇ ਫਿਰ ਤੁਸੀਂ ਪੜਾਓ ਕੀਤਾ? ਕਿੱਥੇ ਬੈਠੇ ਜਾ ਕੇ? साडा कैंप सी अंबाला। ਅੰਬਾਲਾ? हाँ जी। ਤੁਹਾਡੇ ਪਿੰਡ ਦੇ ਵਿੱਚ ਹੱਲੇ ਤੇ ਨਹੀਂ ਹੋਏ नहीं ਸਿੱਖਾਂ ਨੇ ਜਾਂ नहीं ਕਿਸੇ- कोई नहीं ਨਹੀਂ ਹੋਏ? ਤੁਸੀਂ ਸਹੀ ਸਲਾਮਤ सही ਕੈਂਪ सलामत। ਤੱਕ ਪਹੁੰਚ ਗਏ? हाँ जी बिल्कुल। ਅੱਛਾ ਜੀ। ਕੈਂਪ 'ਚ ਤੁਸੀਂ ਕਿੰਨੇ ਦਿਨ ਰਹੇ ਫਿਰ ਉੱਥੇ? उत्तर रहने कोई ऐसे मेरे ख्याल में कोई 3 या 3.5 महीने से खड़े हैं। 3.5 ਮਹੀਨੇ? हाँ ਤੇ ਤੁਹਾਡੀ ਬੇਗਮ ਵੀ ਉੱਧਰ ਹੀ ਉੱਥੇ ਹੀ ਆ ਗਏ ਸੀ? नहीं वो इतने आके पाकिस्तान से मिले। ਅੱਛਾ ਲਹਿਦਾ ਉੱਥੋਂ ਨਹੀਂ ਤੁਹਾਨੂੰ ਪਤਾ ਲੱਗਾ? नहीं वो मुजफ्फरगढ़ टुर गए ਹਾਂਜੀ। असी वाल्टन स्कूल लाहौर आ गए। ਅੱਛਾ ਤੇ ਤੁਸੀਂ ਕੈਂਪ ਤੋਂ ਫਿਰ ਕਿੰਨੇ ਮਹੀਨੇ ਬਾਅਦ ਤੁਰੇ ਹੋ? 3 ਮਹੀਨਿਆਂ ਬਾਅਦ? हाँ जी 3 महीने बाद असी इतने आ गए कैंप से। 3 महीने इस कैंप च रहे फिर अस तहसील चुनिया के पिंड ने जेड़े ਚੱਕ ਪਿੰਸਰ ਖਾਰਾਬਾਦ ਦਾ ਨਹੀਂ ਨਹੀਂ ਅਸੀਂ ਉਸ ਕੈਂਪ ਦੀ ਗੱਲ ਕਰ ਰਹੇ ਹਾਂ ਜਿੱਥੇ ਤੁਸੀਂ ਇੰਡੀਆ 'ਚ ਬੈਠੇ ਕੈਂਪ 'ਚ ਅੰਬਾਲੇ 'ਚ। ਹਾਂ ਜੀ। ਉੱਥੋਂ ਤੁਸੀਂ ਫਿਰ ਅੱਗੋਂ ਕਿੱਦਾਂ ਆਏ? ਸਾਨੂੰ ਹੁਕਮ ਹੋਇਆ ਸੀ ਵੀ ਜਿਹੜੇ ਫੌਜੀ ਨੇ ਨਾ ਹਾਂਜੀ। ਰਿਟਾਇਰ ਹੈ ਜਾਂ ਕੋਈ ਹਾਜ਼ਰ ਹੈ ਉਨकी ਫੈਮਲੀਆਂ ਜਿਹੜੀਆਂ ਨਾ ਉਹਨਾਂ ਵਾਸਤੇ ਗੱਡੀ ਪਹਿਲੀ ਗੱਡੀ ਉਹਨਾਂ ਦੀ ਲੱਗੀ। ਤੁਹਾਡੇ ਫੌਜੀ ਹੈ ਸਨ ਕੋਈ? ਮੇਰਾ ਭਣੋਈਆ ਫੌਜੀ ਸੀ। ਅੱਛਾ ਫੌਜੀ ਸੀ? ਹਾਂ ਜੀ ਮੈਂ ਉਹਨਾਂ ਦੇ ਨਾਲ ਆ ਗਿਆ। ਅੱਛਾ ਉਹਨਾਂ ਦੇ ਨਾਲ ਆ ਗਏ। ਹਾਂ। ਫਿਰ ਤੁਸੀਂ ਉੱਥੇ ਗੱਡੀ 'ਚ ਹੀ ਆਏ ਹੋ? ਹਾਂ ਜੀ ਗੱਡੀ 'ਚ? ਗੱਡੀ 'ਚ ਰਸਤੇ 'ਚ ਕੋਈ ਚੀਜ਼ਾਂ ਵੇਖਿਆ ਕੋਈ ਤੁਹਾਨੂੰ? ਨਹੀਂ ਕੋਈ ਹਮਲਾ ਕੀਤਾ ਬਸ ਕਿਸੇ? ਐਵੇਂ ਰੌਲੇ ਰੂਲੇ ਪੈਂਦੇ ਰਹੇ ਵੈਸੇ ਹਮਲਾ ਨਹੀਂ ਸਾਡੀ ਗੱਡੀ 'ਚ। ਤੁਹਾਡੇ ਤੁਸੀਂ ਸਹੀ ਸਲਾਮਤ ਪਹੁੰਚੇ? ਬਸ ਸਹੀ ਚਲਾ ਫਿਰ ਆ ਕੇ ਚੁਣੀਆਂ ਤੁਹਾਡਾ ਲੱਗਾ ਕੈਂਪ? ਫਿਰ ਨਹੀਂ ਫਿਰ ਸਾਡਾ ਕੈਂਪ ਲੱਗਾ ਵਾਲਟਨ ਸਕੂਲ ਹੈ ਕੋਈ। ਹਾਂਜੀ ਵਾਲਟਨ ਸਰਗੋਦ ਲਾਹੌਰ 'ਚ ਲਾਹੌਰ ਦੇ ਵਿੱਚ। ਉੱਥੇ ਰਹੇ ਉੱਥੇ ਫਿਰ ਕਿੰਨੀ ਦੇਰ ਰਹੇ? ਉੱਥੇ ਵੀ ਕੋਈ 3-4 ਮਹੀਨੇ ਰਹੇ। 3-4 ਮਹੀਨੇ? ਉਸ ਤੋਂ ਬਾਅਦ ਫਿਰ ਉਹ ਪੜ੍ਹਿਆ ਲਿਖਿਆ ਸੀ ਮੇਰਾ ਬਨੋਈ। ਹਾਂਜੀ। ਉਹਨੇ ਕੈਂਪ ਕਮਾਂਡਰ ਸੀ ਨਾ ਜਿਹੜਾ ਹਾਂਜੀ। ਉਹਨੇ ਜਾ ਕੇ ਦਰਖਾਸਤ ਦਿੱਤੀ ਵੀ 6000 ਬੰਦਾ ਮੈਂ ਮੇਰਾ ਆਪਣਾ ਮੈਂ ਬਾਹਰ ਕਰਨਾ। ਉਹਨਾਂ ਮਨਜ਼ੂਰੀ ਦੇ ਲਈ। ਫਿਰ ਅਸੀਂ ਕੋਟਰਾਰਾ ਕਿਸੇ ਵੀ ਕਹਿ ਰਹੇ ਉਹਨੂੰ ਕੱਚੀ ਕੋਠੜੀ ਵੀ ਕਹਿੰਦੇ। ਫਿਰ ਅਸੀਂ ਉੱਥੇ ਚਲੇ ਗਏ। ਉੱਥੇ ਜਾ ਕੇ ਫਿਰ ਲੋਕ ਬਾਹਰ ਕਰੇ ਪਿੰਡਾਂ 'ਚ। ਅੱਛਾ ਤੁਸੀਂ ਫਿਰ ਤੁਹਾਡਾ ਜਿਹੜਾ ਪਿੰਡ ਸੀ ਪੂਰਾ ਹਾਂ ਜੀ ਉਹ ਫਿਰ ਇਕੱਠਾ ਉੱਥੇ? ਸਾਡਾ ਤਾਂ ਪਿੰਡ ਇਕੱਠਾ ਮੇਰੇ ਇਕੱਲੇ ਹੀ ਸੀ। ਤੁਸੀਂ ਇਕੱਲੇ ਹੀ ਆ ਗਏ? ਹਾਂ ਮੈਂ ਇਕੱਲੇ ਆ ਗਿਆ ਪਿੰਡ ਰਹਿ ਗਿਆ ਪਿੱਛੇ। ਅੱਛਾ ਪਿੱਛੇ ਰਹਿ ਗਏ। ਹਾਂ ਮੈਂ ਤਾਂ ਪੜ੍ਹਾਈ ਨਾਲ ਜੋ ਆ ਗਿਆ। ਫਿਰ ਇਸ ਪਿੰਡ ਕਿੱਦਾਂ ਆਏ? ਇਸ ਪਿੰਡ ਫਿਰ ਜਿਸ ਤਰ੍ਹਾਂ ਚੱਕਰ ਚੱਲਦਾ ਰਿਹਾ ਹਾਂਜੀ। ਵੀ ਪਰ ਉੱਥੇ ਆਰਜੀ ਲਾਟਾਂ ਹੋਈਆਂ ਹਾਂਜੀ। ਇੱਕ ਫੀ ਕੇ ਲਾਇਕ ਬੰਦੇ ਪਿੱਛੇ। ਹੂੰ।
ਫਿਰ ਸਾਡਾ ਇੱਕ ਰਿਸ਼ਤੇਦਾਰ ਸੀ ਬੌਲਪੁਰ ਹੂੰ ਨੌਕਰ ਸੀ ਉਹ। ਸਹੀ ਉਹਨੇ ਸਾਨੂੰ ਮੁਰੱਬੇ ਲਾ ਦਿੱਤੇ ਉੱਥੇ ਹੂੰ ਫੀ ਫੈਮਿਲੀ ਨੂੰ ਇੱਕ ਮੁਰੱਬਾ। ਅੱਛਾ ਫੈਮਿਲੀ ਨੂੰ ਫਿਰ ਅਸੀਂ ਉੱਥੇ ਚਲੇ ਗਏ। ਹੂੰ ਉੱਥੇ ਕੋਈ 2 ਸਾਲ ਰਹੇ, ਫਿਰ ਸਾਨੂੰ ਉੱਥੇ ਦੀ ਆਬੋ ਹਵਾ ਜਿਹੜੀ ਨਾ ਉਹ ਪਸੰਦ ਨਹੀਂ ਆਈ। ਅੱਛਾ ਰੇਗਿਸਤਾਨ ਸੀ। ਸਹੀ ਸਹੀ ਤੁਸੀਂ ਤੇ- ਪੰਜਾਬ ਦੇ ਬੈਠੇ ਸੀ। ਆਵੇ ਤੇ ਅਸੀਂ ਫਿਰ ਰਵਾਂ ਫਾਰਮ ਦੇ ਉੱਤੇ ਇੱਥੇ ਦੇ ਅੱਛਾ ਇਸ ਪਿੰਡ ਦੇ ਜਿਹੜੇ ਅਸਲ ਜ਼ਮੀਨ ਜਿਹੜੀ ਸੀ ਨਾ ਪੱਛੇ ਸਾਡੀ, ਹਾਂਜੀ ਉਹ ਫਾਰਮ ਫਿਰ ਗਵਰਨਮੈਂਟ ਨੇ, ਸੈਂਟਰ ਗਵਰਨਮੈਂਟ ਥਾਂ ਨਾ ਬਣਿਆ, ਹਾਂਜੀ ਉਹਦੇ ਵਿੱਚ ਫਾਰਮ ਦਿੱਤੇ ਵੀ ਮੇਰੀ ਇਤਨੀ ਜ਼ਮੀਨ ਹੈ, ਫਲਾਣਾ ਪਿਓ ਇਹ ਉਹ ਫਿਰ ਜ਼ਮੀਨ ਇੱਥੇ ਆ। ਤੁਹਾਨੂੰ ਫਿਰ ਇੱਥੇ ਕਿੰਨੀ ਪਈ ਜ਼ਮੀਨ? ਤੇ ਮੇਰੇ ਕੋਲ 100 ਤੇ ਉੱਤੇ ਹੀ ਹੈ 5-4 ਰੁਪਏ ਦੀ। ਅੱਛਾ ਨਹੀਂ ਜਿੰਨੀ ਉੱਥੇ ਸੀ ਉਹ ਤੋਂ ਘੱਟ ਨਹੀਂ, ਲੱਭੀ? ਉੱਥੇ ਘੱਟ ਰਹੀ, ਉਹ ਤੋਂ ਘੱਟ ਲੱਭੀ। ਰਹੀ। ਹਾਂ। ਇੱਥੇ 72 ਵਾਲੀ ਸਕੀਮ ਸੀ, 72 ਯੂਨਿਟਾਂ ਦੇ ਤੇ ਸਾਡਾ 36 ਦੇ ਅੱਧੋ ਅੱਧ ਕੱਢ ਗਏ। ਅੱਛਾ ਅੱਧੋ ਅੱਧ ਸਹੀ ਹੋ ਗਿਆ। ਤੇ ਫਿਰ ਤੁਹਾਡੀ ਜਿਹੜੀ ਵਾਈਫ ਸੀ ਉਹਨਾਂ ਨਾਲ ਕਿਵੇਂ ਮੁਲਾਕਾਤ ਹੋਈ ਤੁਹਾਡੀ? ਫਿਰ ਪਤਾ ਲੱਗਾ ਨਾ ਵੀ ਫਲਾਣੇ ਪਿੰਡ ਦੀ ਗੱਡੀ ਫਲਾਣੇ ਜ਼ਿਲ੍ਹੇ 'ਚ ਚਲੀ ਗਈ। ਫਿਰ ਮੈਂ ਸਕੂਲ 'ਚੋਂ ਫਿਰ ਮੁਜ਼ੱਫਰਗੜ੍ਹ ਗਿਆ, ਉੱਥੇ ਜਾ ਕੇ ਉਹਨਾਂ ਨੂੰ ਮਿਲਿਆ। ਅੱਛਾ ਮਿਲ ਗਏ ਫਿਰ? ਹਾਂ, ਉੱਥੇ ਜਾ ਕੇ ਮਿਲਿਆ ਤੇ ਫਿਰ ਉਹਨਾਂ ਦੇ ਵੀ ਕਈ ਰਿਸ਼ਤੇਦਾਰ ਸਨ ਇੱਥੇ, ਹਾਂਜੀ ਉਹ ਵੀ ਸਾਡੇ ਨਾਲ ਆ ਗਏ ਸਹੀ ਤੇ ਮੈਂ ਵੀ ਆਪਣੀ ਬੀਵੀ ਨੂੰ ਦੇ ਆਇਆ। ਸਹੀ ਹੋ ਗਿਆ ਸਹੀ ਹੋ ਗਿਆ ਠੀਕ। ਤੁਹਾਡੇ ਜ਼ਮੀਨ ਕਿਵੇਂ ਦੀ ਸੀ ਜਿਹੜੀ ਪਿੰਡ ਦੇ ਵਿੱਚ ਸੀ ਉੱਥੇ? ਸਾਡਾ 3 ਕਿਸਮ ਦੀ ਜ਼ਮੀਨ ਸੀ, ਕਿਸ ਤਰ੍ਹਾਂ ਦੀ? ਮਤਲਬ ਖੂਹਾਂ ਦੀ ਵੀ ਸੀ, ਹਾਂਜੀ ਉਹਨਾਂ ਦੇ ਸਨ ਚਾਹੀ, ਹੂੰ ਤੇ ਨਹਿਰੀ ਵੀ ਹੈ ਸੀ, ਨਹਿਰੀ ਵੀ ਹੈ ਸੀ? ਤੇ ਬਰਾਨੀ ਵੀ ਹੈ ਸੀ। ਨਹਿਰ ਲੰਘਦੀ ਸੀ ਨਾਲੋਂ? ਹਾਂ ਲੰਘਦੀ, ਬਰਾਨੀ ਵੀ ਹੈ ਸੀ। ਅੱਛਾ ਬਰਾਨੀ ਵੀ ਹੈ ਸੀ। ਜ਼ਿਆਦਾ ਬਰਾਨੀ ਜ਼ਮੀਨ ਲੋਕ ਨਹਿਰੀਆਂ ਨੂੰ ਵੀ ਬਰਾਨੀ ਕਰਾਉਂਦੇ ਰਹੇ ਗੜਦੌਰੀਆਂ, ਇੱਥੇ ਆ ਕੇ ਭੱਠਾ ਬਹਿ ਗਿਆ ਜਦੋਂ। ਉਹਨਾਂ ਨੂੰ ਮਿਲੀਆਂ ਨਹੀਂ? ਮੇਰਾ ਮਤਲਬ ਹੈ ਸੀ ਜੋ ਉਹਦੀ ਜ਼ਮੀਨ ਦੀ ਹੌਲੀ ਕੀਮਤ ਲਾਉਂਦੇ ਰਹੇ, ਮਾਮਲੇ ਤੋਂ ਡਰਦੇ, ਮਾਮਲੇ ਦਿੰਦੇ ਨਹੀਂ? ਮਾਮਲਾ ਥੋੜਾ ਲੱਗੇ ਹਾਂਜੀ ਤੇ ਉਸੇ ਰੇਟ ਤੇ ਫਿਰ ਉਹਦੀ ਕਿਸਮ ਲੱਗਣੀ ਸੀ। ਸਹੀ ਸਹੀ ਸਾਡੇ ਤੇ ਭੱਠਾ ਬਾਹਰ ਛੱਡਿਆ ਗਵਰਨਮੈਂਟ ਬੰਦੇ ਵੀ ਸੱਚੀ ਉਹਨਾਂ ਨੇ ਗੜਦੌਰੀਆਂ ਦੇਖੀਆਂ, ਆ ਉਹਨਾਂ ਨੇ ਤੇ ਉਹੀ ਦੇਖਿਆ ਜਿਹੜਾ ਇਹਨਾਂ ਦਾ ਨਾਂ ਹੈ ਉਹੀ ਮਿਲਣੀ ਹੈ। ਉਹੀ ਨਹੀਂ ਸੁਣੀ। ਇਸ ਵਾਸਤੇ ਨਾ ਸਾਨੂੰ ਬਹੁਤ ਜ਼ਮੀਨ ਕਿਹੜੇ ਕਰ ਕਿਹੜੇ ਫਸਲਾਂ ਉੱਥੇ ਜ਼ਿਆਦਾ ਹੁੰਦੀਆਂ ਸੀ? ਸਾਡਾ ਹਰ ਫਸਲ ਹੁੰਦਾ, ਕਮਾਦ ਵਗੈਰਾ? ਕਮਾਦ ਵੀ, ਕਣਕ ਵੀ, ਮੁੰਜੀ ਵੀ, ਸਭ ਕੁਝ ਹੁੰਦਾ ਸੀ। ਤੁਹਾਡੀ ਫਸਲ ਜਿਹੜੀ ਪੈਲੀਆਂ ਮਜ਼ਾਰੇ ਪਾਉਂਦੇ ਸੀ? ਹਾਂਜੀ ਮੇਰਾ ਮੁਸਲਮਾਨ ਹੀ ਸੀ ਉਹ ਵੀ? ਆ ਕੁਛ ਰਾਈ ਸਨ। ਅੱਛਾ ਰਾਈ ਸੀ। ਹਾਂਜੀ, ਸਹੀ ਹੋ ਕੋਈ ਪਿੰਡ ਦੇ ਵੀ ਫਿਰ ਰਾਜਪੂਤ ਇੱਕੋ ਜਿਹੇ ਚੱਲੇ ਨਾ ਹੁੰਦਾ, ਹਾਂਜੀ ਕੋਈ ਨਹੀਂ। ਤੇ ਘੱਟ ਵੱਧ ਹੁੰਦੇ ਨੇ। ਫਿਰ ਤੁਹਾਡਾ ਜਿਹੜਾ ਪਿੰਡ ਸੀ ਉਹਦਾ ਪਤਾ ਲੱਗਾ ਕਿੱਥੇ ਆ ਕੇ ਬੈਠਾ ਪਾਕਿਸਤਾਨ 'ਚ? ਹਾਂਜੀ, ਕਿਹੜੀ ਸਾਈਡ ਤੇ ਬੈਠਾ? ਕੈਂਪਰ, ਹਾਂਜੀ ਕੈਂਪਰ ਤਹਿਸੀਲ ਹਾਸਲਪੁਰ, ਹਾਂਜੀ ਕੈਂਪਰ ਪਿੰਡ ਹਾਂਜੀ ਤਹਿਸੀਲ ਹਾਸਲਪੁਰ ਜ਼ਿਲ੍ਹਾ ਬਹਾਵਲਪੁਰ। ਬਹਾਵਲਪੁਰ 'ਚ ਬੈਠੇ ਨੇ ਸਾਰੇ? ਹਾਂਜੀ, ਸਹੀ ਹੋ ਗਿਆ। ਮੇਰੇ ਵਾਸਤੇ ਆਏ 2-4 ਫਿਰ ਬੰਦੇ ਇਕੱਠੇ ਹੋ ਕੇ ਵੀ ਚੱਲ ਸਾਡੇ ਕੋਲ। ਅੱਛਾ ਕਿ ਵਾਪਸ ਜਾਓ? ਮੈਂ ਕਿਹਾ ਨਹੀਂ, ਮੈਂ ਸਹੀ ਹੋ ਗਿਆ ਜੀ, ਸਹੀ ਹੋ ਗਿਆ। ਹੁਣ ਤੁਸੀਂ ਇੱਥੇ ਜ਼ਿਮੀਂਦਾਰਾ ਕਰਵਾ ਰਹੇ ਹੋ ਨਾਲ? ਹਾਂਜੀ, ਕੁਛ ਆਪ ਹੀ ਕਰਨਾ ਥੋੜੀ ਬਹੁਤ। ਅੱਛਾ ਅੱਛਾ ਬਾਕੀ ਠੇਕੇ ਦਿੱਤੀਆਂ? ਔਰ ਕਿੰਨੇ ਬੇਟੇ ਨੇ ਮਾਸ਼ਾਅੱਲਾ? 2 ਬੇਟੇ ਨੇ। ਉਹ ਕੀ ਕਰਦੇ ਨੇ? ਇੱਕ ਨਾ ਸਾਨੂੰ ਚਾਹ ਚੂਹ ਪਿਲਾਉਣ ਵਾਸਤੇ ਮੱਝਾਂ ਰੱਖੀਆਂ ਨੇ, ਹਾਂਜੀ ਤੇ ਇੱਕ ਹਾਈ ਕੋਰਟ ਦਾ ਵਕੀਲ ਹੈ। ਅੱਛਾ ਹਾਈ ਕੋਰਟ ਦਾ? ਹਾਂਜੀ, ਮਾਸ਼ਾਅੱਲਾ ਵਕੀਲ ਵੀ ਚੰਗਾ ਭਲਾ। ਸਹੀ ਹੋ ਗਿਆ, ਠੀਕ ਹੋ ਗਿਆ ਬਜ਼ੁਰਗੋ। ਅਜੀ ਇਕਬਾਲ ਭੱਟੀ ਬੜਾ ਚੋਟੀ ਦਾ ਵਕੀਲ ਹੈ, ਮਾਸ਼ਾਅੱਲਾ। ਗੁਜਰਾਂਵਾਲੇ? ਲਾਹੌਰ ਲਾਹੌਰ ਦੇ ਵਿੱਚ? ਹਾਈ ਕੋਰਟ 'ਚ। ਅੱਛਾ ਹਾਈ ਕੋਰਟ 'ਚ, ਹਾਈ ਕੋਰਟ। ਤੇ ਉਹਦਾ ਸ਼ਗਿਰਦ ਹੈ ਉਹ। ਸਹੀ ਸਹੀ ਤੇ ਇਨਸ਼ਾਅੱਲਾ ਅਫਸਰ ਸਾਰੇ ਇੱਜ਼ਤ ਕਰ ਰਹੇ। ਠੀਕ ਹੋ ਗਿਆ, ਠੀਕ ਹੋ ਗਿਆ ਬਜ਼ੁਰਗੋ। ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਇਹ ਪਿੰਡ ਜਿਹੜਾ ਸੀ ਇਹਦੇ ਬਾਰੇ ਥੋੜਾ ਬਹੁਤ ਦੱਸਣਾ। ਇੱਥੇ ਜਦੋਂ ਤੁਸੀਂ ਆਏ ਹੋ ਹਾਂਜੀ ਇੱਥੇ ਪੁਰਾਣੇ ਮਕਾਨ ਹੈ ਸਨ? ਹਾਂਜੀ ਸਾਧੂ ਘਰਾਏ ਦੇ ਵਿੱਚ? ਹਾਂਜੀ, ਸਿੱਖਾਂ ਸਿੱਖਾਂ ਦੇ? ਦੇ। ਹਾਂ ਹੈ, ਪੱਕੇ ਸਨ ਕਿ ਕੱਚੇ ਸਨ? ਕੋਈ ਪੱਕਾ ਵੀ ਸੀ, ਕੱਚਾ ਵੀ ਸੀ। 2-3 ਮਕਾਨ ਪੱਕੇ ਸਨ, ਹਾਂਜੀ। ਬਾਕੀ ਕੱਚੇ ਸਨ। ਤੇ ਇੱਥੇ ਪਤਾ ਲੱਗਾ ਕੋਈ ਕਿਹੜੇ ਸਿੱਖ ਰਹਿੰਦੇ ਸੀ? ਇੱਥੇ ਹਾਂਜੀ ਬਸ ਨਾ ਹੀ ਨਹੀਂ ਹੁਣ ਤਾਂ। ਨਹੀਂ ਕੋਈ ਦੱਸਦੇ ਸੀ ਬਜ਼ੁਰਗ ਜਿਹੜੇ ਇੱਥੇ? ਨਹੀਂ, ਮੈਨੂੰ ਆਪ ਬੜਾ ਪਤਾ ਸੀ ਵੀ ਇਹ ਫਲਾਣੇ ਦਾ ਮਕਾਨ ਹੈ, ਕੀ ਫਲਾਣੇ ਨਾਂ ਦਾ। ਸੀ ਉਹਨਾਂ ਦੇ? ਮੇਰੇ ਯਾਦ ਹੀ ਨਹੀਂ ਮੈਨੂੰ ਰਿਹਾ। ਅੱਛਾ ਯਾਦ ਨਹੀਂ ਰਿਹਾ? ਹਾਂ, ਹੁਣ ਮੈਨੂੰ ਇਹ ਨਹੀਂ ਪਤਾ ਮੈਂ ਸਵੇਰੇ ਰੋਟੀ ਖਾਈ ਕਿ ਨਹੀਂ, ਅੱਛਾ ਅੱਛਾ ਦਿਮਾਗ ਹੀ ਨਹੀਂ ਕੰਮ ਕਰਦਾ। ਸਹੀ ਸਹੀ ਸਹੀ, ਹਾਂ, ਠੀਕ ਹੋ ਗਿਆ। ਫਿਰ ਮੇਰੀ ਬੜੀ ਬਹਾਦਰੀ ਹੈ, ਮੈਂ ਇਤਨਾ ਵੀ ਥੋੜਾ ਬਹੁਤ ਗੁਫ਼ਤਗੂ ਕਰ ਲਿਆ। ਹਾਂਜੀ ਹਾਂਜੀ ਮੇਰੀ ਉਮਰ ਦੇ ਸਾਰੇ ਟੁੱਟ ਲੜ ਗਏ ਨੇ। ਸਹੀ ਸਹੀ, ਚਲੋ ਜੀ ਅੱਲਾ ਤੁਹਾਨੂੰ ਸਿਹਤ ਦੇਵੇ।
ਕਾਫੀ ਵੱਡਾ ਪਿੰਡ ਸੀ ਆ ਵੀ ਜਦੋਂ ਆਏ ਹੋ? ਨਹੀਂ ਹੁਣ ਵੱਡਾ ਤਾਂ ਉਦੋਂ ਛੋਟਾ ਸੀ। ਅੱਛਾ ਉਦੋਂ ਛੋਟਾ ਸੀ। ਹੁਣ ਮਤਲਬ ਇੱਕ ਰਾਜਪੂਤ ਹੈ ਹਾਂਜੀ ਤੇ ਉਹਦੇ ਅੱਗੇ ਨੂੰ 5 ਵਜੇ 6 ਬੱਚੇ ਨੇ, ਹਾਂਜੀ ਹਾਂਜੀ 6 ਘਰ ਬਣ ਗਏ ਇੱਕ ਦੇ। ਐਸੇ ਤਰ੍ਹਾਂ ਹੀ। ਇਹਦੇ ਕੋਲ 8 ਨੇ, ਉਸਕੇ 8 ਘਰ ਬਣ ਗਏ। ਬੜਾ ਰਾਪੇ ਹੋਣਾ ਸੀ ਅੱਛਾ ਅੱਛਾ। ਹੈ ਜੀ। ਤੇ ਜਦੋਂ ਇੱਥੇ ਆਏ ਉਦੋਂ ਗੁਰਦੁਆਰਾ ਵਗੈਰਾ ਹੈ ਸੀ ਇੱਥੇ? ਹਾਂ ਸਿੱਖਾਂ ਦਾ? ਹੈ ਕਿਹੜੀ ਸਾਈਡ ਤੇ ਸੀ? ਆਰਥ ਕਰਕੇ ਪਿੰਡ ਦੇ ਵਿੱਚ ਵਿਚਕਾਰ ਹੀ ਹੈ, ਹਲਕਾ ਸਾ ਮਸੀਤ ਪਾਈ ਬਣਾਈ ਉਹਦੇ। ਅੱਛਾ ਉਹਦੇ ਵਿੱਚ ਮਸਜਿਦ ਬਣਾ ਲਈ। ਹਾਂ ਜੀ। ਅੱਛੀ ਗੱਲ ਕੀਤੀ। ਸਹੀ ਹੋ ਗਿਆ ਜੀ। ਕਦੀ ਸਿੱਖ ਵਾਪਸ ਆਏ ਇੱਥੇ ਮਿਲਣ ਕਿਸੇ? ਆਏ ਇੱਕ ਦੋ ਫਿਰ। ਇੱਕ ਦੋ ਵਾਰੀ ਆਏ ਨੇ। ਹਾਂ ਜੀ। ਉਹ ਵੀ ਇੱਥੇ ਮੇਰੇ ਨਾਨਕਿਆਂ ਬੈਠੇ ਨੇ ਹਾਂਜੀ। ਤੇ ਉਹਨਾਂ ਦਾ ਮਕਾਨ ਹੈ ਮੇਰੇ ਕੋਲ ਹੈ ਕਿਹੜੇ ਪਿੰਡ ਬੈਠੇ ਨੇ ਉਹ? ਅਜਰਾਨ। ਅਜਰਾਨੇ ਬੈਠੇ ਨੇ। ਹਾਂ ਜੀ। ਤੇ ਉਹਨਾਂ ਦਾ ਮਕਾਨ ਹੈ ਮੇਰੇ ਕੋਲ ਹੈ। ਅੱਛਾ ਤੇ ਫਿਰ ਪੁੱਛਦੇ ਨੇ ਜਿਹੜੇ ਇੱਥੇ ਦੇ ਰਹਿਣ ਵਾਲੇ ਸਨ ਹਾਂਜੀ ਹਾਂਜੀ। ਵੀ ਸਾਡੇ ਮਕਾਨ 'ਚ ਕੌਣ ਹੈ, ਫਿਰ ਮੇਰੇ ਕੋਲ ਵੀ ਆਏ ਨੇ ਇੱਥੇ। ਮੈਂ ਚਾਹ ਚੂਹ ਪਿਲਾਈ। ਅੱਛਾ ਉਹਨਾਂ ਦਾ ਵੀ ਨਾਂ ਨਹੀਂ ਯਾਦ? ਬੰਨ ਜਾਂ ਨਾਮ ਨਹੀਂ ਯਾਦ ਮੇਰੇ। ਅੱਛਾ ਅੱਛਾ ਸਹੀ। ਤੇ ਰਹਿ ਕੇ ਗਏ ਨੇ ਇੱਥੇ ਫਿਰ? ਨਹੀਂ ਬਸ ਜਹਾਂ ਜਹਾਂ ਦੇ ਤਾਲੁਕ ਸਨ। ਹਾਂਜੀ ਤੇਰੇ ਕੋਲ ਘੜੀ ਬਹਿ ਗਏ, ਮੇਰੇ ਕੋਲ ਘੜੀ ਬਹਿ ਗਏ, ਇਸ ਤੋਂ ਫਿਰਦੇ ਰਹੇ। ਅੱਛਾ, ਮਟਵਾਂ ਸਨ ਰਿਸ਼ਤੇਦਾਰੀਆਂ ਉਹਨਾਂ ਦੀਆਂ। ਹਾਂਜੀ ਹਾਂਜੀ। ਤੇ ਕਿਲਾਦਾਰ ਸਿੰਘ ਸੀ। ਇਸ ਤਰ੍ਹਾਂ ਕਰਕੇ ਨਾ ਸਾਡੇ ਕੋਲ ਰਹਿ ਗਏ ਇੱਕ ਰਾਤ। ਹੂੰ ਇੱਥੇ ਮਾਸਟਰ ਅਬਦੁਲ ਕਾਦਰ ਸੀ ਕਸ਼ਮੀਰੀ। ਹੂੰ ਤੇ ਸਿਆਣਿਆਂ ਮਾ ਉਹੀ ਸੀ ਇਸ ਪਿੰਡ 'ਚ ਸਹੀ। ਮੁਸਲਮਾਨ। ਤੇ ਉਹ ਫਿਰ ਉਹਦੇ ਸ਼ਗਿਰਦ ਵੀ ਹਾਜ਼ਰ। ਉਹਨਾਂ ਸਿੱਖਾਂ 'ਚੋਂ 2 ਮੁੰਡੇ ਸ਼ਗਿਰਦ ਵੀ ਹਾਜ਼ਰ ਉਹਦੇ। ਅੱਛਾ ਉਹਦੇ ਹਾਂ। ਉਹ ਮਾਸਟਰ ਉਦੋਂ ਦਾ ਸੀ ਪੁਰਾਣਾ? ਹਾਂ ਜੀ। ਕੀ ਨਾਂ ਸੀ ਮਾਸਟਰ ਸਾਹਿਬ ਦਾ? ਅਬਦੁਲ ਕਾਦਰ। ਅਬਦੁਲ ਕਾਦਰ। ਹਾਂ ਜੀ। ਉਹ ਐਸੇ ਪਿੰਡ ਦੇ ਬਸ਼ਿੰਦੇ ਸੀ? ਹਾਂ ਜੀ, ਇਸੇ ਪਿੰਡ। ਤੇ ਉਹ ਹੁਣ ਉਹਦੇ ਕੋਲ ਫਿਰ ਰਾਤ ਰਹੇ। ਅੱਛਾ ਉਹਨਾਂ ਕੋਲ ਰਹੇ। ਸਹੀ ਹੋ ਗਿਆ। ਠੀਕ ਹੈ ਬਜ਼ੁਰਗੋ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।